ਪੁੱਤਰ ਜੀ ਅੱਬਾ। ਜਿਹੜੇ ਪੈਸੇ ਆ ਨਾ ਸਾਰੇ ਲਾ ਕੇ ਤੈਨੂੰ ਕੱਲਿਆ ਬਾਹਰ ਤੇ ਜਵਾਨ ਤੇਰੀਆਂ ਭੈਣਾਂ ਨੇ ਆਪਾਂ ਸ਼ਾਦੀਆਂ ਵੀ ਕਰਨੀਆਂ ਨੇ ਉਹਨਾਂ ਦੀਆਂ। ਹੁਣ ਤੂੰ ਵਿਹਲਾ ਨਾ ਰਿਹਾ ਕਰ, ਤੈਨੂੰ ਮਹੀਨਾ ਹੋ ਗਿਆ ਵਿਹਲੇ ਆਏ ਨੂੰ। ਵਿਹਲਾ ਫਿਰ ਰਿਹਾ ਤੂੰ ਮੰਡੀ ਜਾਇਆ ਕਰ, ਸੌਦਾ ਲਿਆ ਕਰ, ਲਿਆ ਕੇ ਮੈਨੂੰ ਲਾ ਕੇ ਦੇ ਦਿਆ ਕਰ, ਚਮਕਾ ਦਿਆ ਕਰ, ਫਿਰ ਦੁਕਾਨ ਮਾਪੇ ਕਰਾਂ ਕਰਾਂਦਾ। ਠੀਕ ਹੈ? ਠੀਕ ਹੈ ਅੱਬਾ ਜੀ। ਹਾਂ ਅੱਬਾ ਜੀ ਗੱਲ ਇਸ ਤਰੀਕੇ ਦੀ ਹੈ ਕਿ ਮੈਂ ਤਾਂ ਸਾਊਦੀ ਜਾਵਾਂ ਤੇ ਬਿਲਕੁਲ ਰਾਜ਼ੀ ਕੋਈ ਨਾ ਮੂੰ, ਮੇਰਾ ਦਿਲ ਕੋਈ ਨਾ ਹੀ। ਜਦੋਂ ਵੀ ਮਾਮੇ ਔਰ ਦੀ ਕਾਲ ਆਉਂਦੀ ਹੈ ਵੀ ਇਹ ਗੱਲ ਆਦੀ ਆਣ ਵੀ ਭਾਂਜੇ ਔਰ ਨੂੰ ਗੱਲ ਦਿਓ, ਭਾਂਜੇ ਨੂੰ ਗੱਲ ਦਿਓ, ਦੇਹ ਬਦਲ ਜਾਣਗੇ, ਤੁਹਾਡਾ ਵਕਤ ਬਦਲ ਜਾਏਗਾ, ਤੁਹਾਡੇ ਦਿਨ ਬਦਲਣਗੇ, ਤੁਸੀਂ ਅਮੀਰ ਹੋਵੋਗੇ, ਸੋਨੇ ਦਾ ਲਾ ਲਿਆ ਨਾ ਆਪਾਂ ਨੂੰ, ਸੋਨੇ ਦੀਆਂ ਰੋਟੀਆਂ ਖਾਓਗੇ ਜੀ, ਸੋਨੇ ਦੇ ਬਰਤਨਾਂ 'ਚ ਖਾਓਗੇ ਜੀ, ਹੀਰੇ ਜਵਰਾਤ ਹੋਣਗੇ। ਓਏ ਅੱਬਾ ਜੀ ਮੇਰੇ ਕੋਲ ਪੁੱਛ, ਮੈਂ 4-4 ਦਿਨ ਭੁੱਖੇ ਕੱਢੇ ਨੇ ਉੱਥੇ। ਤੇ ਉਹ ਜਦੋਂ ਵੀ ਫੋਨ ਕਰਦੇ ਸੀ ਆਂਦੇ ਸਾਡੇ ਭਨੇਵੇਂ ਨੂੰ ਕਾਲ ਦੇ, ਸਾਡੇ ਭਨੇਵੇਂ ਨੂੰ ਕਾਲ ਦੇ। ਤੇਰੀ ਮਾਂ ਨੂੰ ਫੋਨ ਕਰਦੇ ਸੀ, ਮੈਨੂੰ ਦਿਨ ਰਾਤ ਫੋਨ ਕਰਦੇ ਸੀ। ਅੱਬਾ ਹੁਣ ਤੂੰ ਟੈਨਸ਼ਨ ਨਹੀਂ ਲਵਣੀ, ਉੱਥੇ ਬੜੇ ਹਾਲਾਤ ਖਰਾਬ ਨੇ, ਬੜਾ ਵਕਤ ਖਰਾਬ ਹੈ। ਮਜ਼ਦੂਰ ਅੱਬਾ ਥਾਂ ਥਾਂ ਖੱਜਲ ਆਉਂਦੇ ਨਹੀਂ, ਥਾਂ ਥਾਂ ਸ਼ੁਰਤੇ ਕੁਟੇਂਦੇ ਨਹੀਂ। ਤੇ ਇੱਕ ਗੱਲ ਮੈਨੂੰ ਉਹਨਾਂ ਦੀ ਬਿਲਕੁਲ ਪਸੰਦ ਨਹੀਂ। ਉਹ ਪਤਾ ਕੀ ਆਖਦੇ ਨੇ, ਪਾਕਿਸਤਾਨੀ ਕੁੱਲੂ ਹਰਾਮੀ ਵੀ ਤੁਸੀਂ ਸਾਰੇ ਹਰਾਮ ਦਿਓ। ਉਹਦਾ ਸਿਰ ਚ ਮਾਰੋ ਕੁਛ ਹੈ ਕਿਵੇਂ ਉਹਨਾਂ ਦੇ ਸਿਰ ਚ ਮਾਰੀਓ? ਉੱਥੇ ਤਾਂ ਹੱਥ ਹੀ ਨਹੀਂ ਲਾਵਣ ਦੇ। ਸਾਊਦੀ ਵਲੀ ਐ ਨਹੀਂ। ਜਾਓ ਹੀ ਨਾ ਕੋਈ, ਇੱਥੇ ਆਪਣੇ ਪੈਸੇ ਇੰਨੇ ਲਾ ਕੇ ਇੱਧਰ ਕਾਰੋਬਾਰ ਕਰੋ। ਇਹੀ ਗੱਲ ਤਾਂ ਮੈਂ ਅੱਬਾ ਜੀ ਤੁਹਾਨੂੰ ਪਿੱਟਦਾ ਰਿਹਾ ਵੀ ਹੁਣ 7 ਲੱਖ ਰੁਪਇਆ ਲਾਇਆ ਹੈ, 7 ਲੱਖ ਦੇ ਵਿੱਚੋਂ 4 ਲੱਖ ਰੁਪਇਆ ਮੈਂ ਕਮਾ ਕੇ ਲਾਇਆ ਨਾ। ਤੇ ਹੁਣ ਤੇਰੇ ਮਾਮੇ ਜ਼ਬਰਦਸਤੀ ਬੁਲਾਉਂਦੇ ਸਨ ਨਾ, ਆ ਜਾ ਆ ਜਾ। ਓਏ ਅੱਬਾ ਜੀ ਉਹਨਾਂ ਦੇ ਅਕਲ ਹੀ ਕੋਈ ਨਹੀਂ ਸੀ। ਉਹਨਾਂ ਨੇ ਤਾਂ ਸਾਰੀ ਪੁਲਿਸ ਹੀ ਉਹਨਾਂ ਦੀ ਹੈ। ਆਪਣੇ ਪਰਾਏ ਹੋ ਗਏ ਨੇ ਉੱਥੇ। ਹਕੀਕਤ ਗੱਲ ਬੜਾ ਜਲੀਲ। ਮੈਂ ਉੱਥੇ ਰਹਿ ਕੇ ਅੱਬਾ ਜੀ ਤਾਰੇ ਨਹੀਂ ਡਿੱਠੇ। ਉੱਥੇ ਐਡੀ ਪਾਬੰਦੀ ਕਿ ਖੁੱਲਾ ਨਹੀਂ ਪੈਣ ਦਿੰਦਾ, ਮੰਜੀ ਸੱਟੀ ਤੇ ਜਿੱਥੇ ਮਰਜੀ ਸੌਂ ਜਾਓ। ਉਹ ਪਾਕਿਸਤਾਨ ਵਰਗਾ ਤੇ ਖੁਦਾ ਦੀ ਕਸਮ ਕੋਈ ਮੁਲਕ ਹੀ ਨਹੀਂ। ਉੱਥੇ ਅੱਬਾ ਜੀ ਬਾਹਰ ਨਹੀਂ ਸੀ ਸੌਣ ਦਿੰਦੇ। ਠੀਕ ਹੈ। ਬਾਹਰ ਮੈਂ ਤਾਰੇ ਅੰਦਰ ਹੀ ਢਕਿਆ ਰਹਿੰਦਾ ਸੀ। ਢੱਕੀ ਰੱਖਣਾ ਨਾ। ਤੇ ਹੁਣ ਜਿਹੜੀ ਗੱਲ ਬਾਤ ਹੈ ਜਨਾਬ ਲਈ ਕਲੀਅਰ ਤੁਸੀਂ ਕਰੋ, ਟੈਨਸ਼ਨ ਨਾ ਲਓ। ਮੈਂ ਫਰੂਟ ਲਿਆਵਾਂਗਾ, ਧੋਵਾਂਗਾ, ਉਹਨੂੰ ਵੇਚਾਂਗਾ। ਮੇਰਾ ਪੁੱਤਰ ਸਵੇਰ ਤੋਂ ਸਵੇਰ ਉੱਠ ਸਾਂਝਰੇ ਤੇ ਮੰਡੀ ਜਾ ਤੇ ਸੌਦਾ ਲਿਆ, ਕਾਰੋਬਾਰ ਆਪਣਾ ਕਰੀਏ। ਆਪਣੇ ਕਾਰੋਬਾਰ ਦਾ ਸਵਾਦ ਨਹੀਂ ਹੈ। ਠੀਕ ਹੋ ਗਿਆ ਜੀ। अस्सलाम वालेकुम जी। वालेकुम सलाम। भाऊ की हाल? खैर ठीक ठाक। और भाजी सब ठीक ठाक? राजी तो तबीयत से सुनाओ? ठीक है, शुक्र अल्हम्दुलिल्लाह। भाजी किसे काम आया सी मैं ਤੁਹਾਡੇ ਕੋਲ। बहु भाईजान बैठो। क्यों? अल्हम्दुलिल्लाह को सुनिया तो डेरा है। बैठे पा मुंडे को यार ना मैं सलाह को थोड़ी जी पहली बेची है अच्छा ते सऊदीया दे चक्कर च। ठीक हो? आगे आ जा। आ जा ये मुंडे नु यार सऊदीया खलाऊंगा मैं। अच्छा हाँ जी। ते वीजा चाहिदा सी, पासपोर्ट बनया मुंडे दा। अच्छा ठीक है ना। ते किन्ने क पैसे लगदे ने? है जी, ਅਸੀਂ ਤੈਨੂੰ ਜੋ ਦੱਸਾਂਗੇ ਸੱਚ ਦੱਸਾਂਗੇ। ਅਸੀਂ ਤੇਰੇ ਨਾਲ ਝੂਠ ਨਹੀਂ ਬੋਲ ਸਕਦੇ ਦੋਵੇਂ ਪਿਓ। ਨਹੀਂ ਭਰਾ ਬੰਦੇ ਜੇ ਯਾਰ ਤੁਸੀਂ ਇਤਮਾਦ ਵਾਲਾ ਘਰ ਹੈ ਮੇਰਾ, ਕੋਈ ਐਸਾ ਮਸਲਾ ਨਹੀਂ ਮੇਰੇ ਹੈ। ਸੱਕੇ ਮਾਮਿਆਂ ਮੇਰੇ ਨਾਲ ਧੋਖਾ ਕੀਤਾ ਹੀ। ਉਹ ਕਿਵੇਂ ਧੋਖਾ ਹੋ ਗਿਆ ਤੇਰੇ ਨਾਲ ਬਈ? ਹੈ ਜੀ ਗੱਲ ਇਸ ਤਰੀਕੇ ਦੀ ਹੈ ਵੀ ਉੱਥੇ ਕੰਮ ਕੋਈ ਨਹੀਂ ਜੀ। ਉਹ ਜਿੱਥੇ ਰਹਿੰਦੇ ਹਨ ਕੰਮ ਤੇ ਮੈਂ ਲੱਗਾ। ਹਾਂਜੀ ਉਹਨਾਂ ਨੂੰ ਅਰਬੀ ਨੇ ਦਬਿਆ ਕਿਤੇ ਮੰਡਿਆ ਵੀ ਇਹ ਬੰਦੇ ਤੁਸੀਂ 4 ਰਹਿੰਦੇ ਹੋ, ਠੀਕ। 5ਵਾਂ ਬੰਦਾ ਇੱਥੇ ਅਸੀਂ ਤੁਹਾਨੂੰ ਨਹੀਂ ਰਹਿਣ ਦੇਣਾ। ਸਹੀ। ਇਹ ਜਿਸ ਕਫੀਲ ਕੋਲ ਕੰਮ ਕਰਦਾ ਹੈ ਉਸੇ ਕਫੀਲ ਕੋਲ ਰਵੇ। ਹੂੰ ਮੈਂ ਆਜ਼ਾਦ ਵੀਜ਼ਾ ਸੀ, ਕਦੀ ਭਾਈ ਉਹਨਾਂ ਮੈਨੂੰ ਕੰਮ ਕੋਈ ਨਾ ਦਿੱਤਾ। ਠੀਕ। ਉਹ ਇੱਕ ਮੁੰਡਾ ਮੇਰੇ ਨਾਲ ਫੈਕਟਰੀ 'ਚ ਕੰਮ ਕਰਦਾ ਸੀ, ਜੀ ਉਹ ਵਿਚਾਰਾ ਪਾਣੀ ਵਾਲੀ ਟੈਂਕੀ ਚਲਾਉਂਦਾ ਸੀ। ਠੀਕ ਹੋ ਗਿਆ। ਉਹਨੇ ਮੈਨੂੰ ਉੱਥੇ ਕੰਮ ਤੇ ਖੈਰ ਆਪਣੇ ਨਾਲ ਲਵਾ ਲਿਆ ਟੈਂਕੀ ਤੇ ਪਾਣੀ। ਉਹਨੇ ਮੇਰੇ 2 ਸਾਲ ਕਢਾਏ। ਅੱਛਾ ਜੀ। ਲੇਕਿਨ ਗੱਲ ਇਹ ਵੀ 7 ਲੱਖ ਭਰ ਕੇ ਗਿਆ। ਮੈਂ 7 ਲੱਖ ਦੇ ਵਿੱਚੋਂ ਮੈਂ 4 ਲੱਖ 2 ਸਾਲਾਂ 'ਚ ਕਮਾ ਕੇ ਆਂਦਾ ਹੈ। ਠੀਕ। ਭਈ ਮੈਨੂੰ ਬਚਤ ਅੱਲਾਹ ਪਾਕ ਦੀ ਜ਼ਾਤ ਹੀ ਇਹੀ ਹੋਈ ਹੈ ਕਿ ਮੈਂ ਉਮਰਾ ਕਰ ਲਿਆ ਹੈ। ਉਹ ਮੁੰਡਾ ਮੇਰਾ BA ਪੜਿਆ ਹੈ, ਅਰਬੀ ਪੜਿਆ ਹੈ, ਅਰਬੀ ਬੋਲਦਾ ਹੈ, ਤਾਲੀਮ ਯਾਫਤਾ ਹੈ, ਦੀਨੀ ਵੀ ਦੁਨਿਆਵੀ ਵੀ। ਲਾ ਕੇ ਗਵਾਈ ਬੈਠੇ ਆ ਨਾ। ਭਾਈਜਾਨ ਨੂੰ ਅਰਬੀ ਬੋਲ ਦੋਵੇ, ਇੰਗਲਿਸ਼ ਬੋਲ ਦੋਵੇ, ਕੋਈ ਨਾ ਹੋਵੇ ਉੱਥੇ ਬੇਰੋਜ਼ਗਾਰੀ ਇਤਨੀ ਹੈ ਨਾ। ਉਹ ਕੰਪਿਊਟਰ ਕੋਰਸ ਵੀ ਬਾਉਸ ਕੀਤਾ ਹੋਇਆ, ਕੋਈ ਐਸੀ ਗੱਲ ਨਹੀਂ। ਭਾਈਜਾਨ ਅਰਬੀ ਉੱਥੇ ਬੋਲੇਗਾ, ਉੱਥੇ ਮੰਗਣੀ ਕਰਨ ਵਾਂਦਾ ਪਿਆ ਜਾਂ ਮਜ਼ਦੂਰੀ ਕਰਨ ਵਾਂਦਾ ਪਿਆ। ਅਰਬੀ ਇਸ ਚੀਜ਼ ਨੂੰ ਨਹੀਂ ਵੇਂਦੇ। ਅੱਛਾ ਅਰਬੀ ਨਹੀਂ ਵੇਂਦੇ ਕਿ ਤੂੰ ਤੇ ਹੁਣ ਰਹਿ ਕੇ ਆਇਆ, ਤੈਨੂੰ ਤੇ ਸਾਰਾ ਪਤਾ ਹੈ। ਅਰਬੀ ਪਾਕਿਸਤਾਨ ਨੂੰ ਵੇਖ ਲਵੇਂ ਨਾ, ਪਾਕਿਸਤਾਨੀ ਦੀ ਕੁੱਤੇ ਵਰਗੀ ਉੱਥੇ ਇੱਜ਼ਤ ਕੋਈ ਨਹੀਂ। ਓਏ ਹੋਏ ਹੋਏ। ਕੁੱਤੇ ਦੀ ਇੱਥੇ ਇੱਜ਼ਤ ਹੈ। ਕੁੱਤੇ ਨੂੰ 3 ਟਾਈਮ ਦੀ ਰੋਟੀ ਮਿਲ ਵੈਂਦੀ ਹੈ, ਲੇਕਿਨ ਕੁੱਤੇ ਜਿਤਨੀ ਦਰਜੇ ਜਦੋਂ ਵੇਖਦੇ ਨਾ ਪਾਕਿਸਤਾਨੀ ਨਹੀਂ ਸ਼ੁਰਤੇ ਜਾਂ ਕੋਈ ਅਰਬੀ ਜਾਂ ਕਫੀਲ ਤੇ ਪਤਾ ਕੀ ਆਂਦੇ ਪਾਕਿਸਤਾਨੀ ਕੁੱਲੂ ਹਰਾਮੀ। ਤੌਬਾ 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 ਕਰਨੀ ਚਾਹੀਦੀ ਫਿਰ ਤਾਂ। ਅੱਬਾ ਮੈਂ ਤਾਂ ਸਾਰੀ ਤਿਆਰੀਆਂ ਕੀਤੀ ਫਿਰਨਾ। ਮੁੰਡਾ ਮੇਰਾ ਪੜਿਆ ਲਿਖਿਆ ਯਾਰ, BA ਵੀ ਅਰਬੀ ਅਰਬ ਬੋਲਦਾ ਹੈ, ਸਾਰਾ ਕੁਝ ਦੀਨੀ ਤਾਲੀਮ ਹੈ, ਦੁਨਿਆਵੀ ਤੂੰ ਤਾਲੀਮ ਹੈ। ਬਜ਼ੁਰਗ ਬੰਦਾ ਹੈ, ਮੇਰੇ ਪਿਓ ਦਾ ਬੇਲੀ ਹੈ। ਜਿਹੜੇ ਪਿਓ ਦੇ ਬੇਲੀ ਹੁੰਦੇ ਨੇ ਨਾ ਉਹ ਪਿਓਾਂ ਵਰਗੇ ਹੁੰਦੇ ਨੇ। ਬਿਲਕੁਲ ਜੀ ਉਹ ਬਿਲਕੁਲ। ਰਾਣਾ ਸਤਾਰ ਨਹੀਂ ਹਾਂਜੀ ਹਾਲਾਤ ਮੈਨੂੰ ਆਇਆ ਅੱਜ ਮਹੀਨਾ ਹੋ ਗਿਆ ਹੈ। ਠੀਕ ਹੈ। ਰਾਣੇ ਸਤਾਰ ਦਾ ਵੀਜ਼ਿਆਂ ਦਾ ਕਾਰੋਬਾਰ ਹੈ। ਹਾਂਜੀ
ਇੱਥੋਂ ਇਹਨਾਂ ਮੈਨੂੰ ਮਾਮਿਆਂ ਫੋਨ ਕੀਤਾ ਸੀ, ਅੱਬੇ ਨੇ ਸਾਰੀ ਗੱਲ ਕੀਤੀ ਸੀ, ਠੀਕ ਲੇਕਿਨ 에ਅਰਪੋਰਟ ਤੇ ਜਿਹੜਾ ਮੈਨੂੰ ਰਾਣਾ ਸਤਾਰ ਲੈ ਗਿਆ ਸੀ, ਹਾਂਜੀ ਵੀਜ਼ਾ ਕਲੀਅਰ ਕੰਪਲੀਟ ਕਰ ਦਿੰਦਾ, ਯਾਨੀ ਕਿ ਉਹ ਬੜਾ ਓਵਰਟੇਕ ਬਣੇ ਹੋਇਆ ਹੈ, ਠੀਕ ਹੈ ਤੇ ਉਹ ਦਿੰਦਾ ਚਲੋ ਮੈਂ ਤੁਹਾਨੂੰ ਰਾਣੇ ਸਤਾਰ ਕੋਲ ਲੈ ਜਾਵਾਂ, ਜਿਹੜੀ ਗੱਲ ਕੀਤੀ ਉਹ ਕੀਤੀ, ਲੇਕਿਨ ਜੋ ਹਾਲਾਤ ਹਨ ਨਾ ਹਾਂਜੀ ਉਹ ਮੈਂ ਵੇਖਿਆ ਕਿ ਹਕੀਕਤ ਤੋਬਾ ਯਾ ਅੱਲਾ, ਬਾਹਰ ਦੀਆਂ ਕੰਟਰੀਆਂ ਦੇ ਬੜੇ ਗਲਤ ਹਾਲਾਤ ਹਨ ਕਿ ਹਕੀਕਤ ਗੱਲ ਹੈ ਤੋਬਾ ਯਾ ਅੱਲਾ ਤੋਬਾ, ਕਿ ਉਹਨਾਂ ਬੰਦਿਆਂ ਕੋਲੋਂ ਪੁੱਛੋ ਕਿ ਮੈਂ ਕਿਹੜੀ ਤੰਗੀ ਦੇ ਨਾਲ ਜਵਾਨ 9 ਭੈਣਾਂ ਤੇ ਕੱਲਾ ਕੱਲਾ ਪੋਤਰਾ ਨੂੰ, ਮੈਨੂੰ ਸੱਕੇ ਮਾਮਿਆਂ ਮੇਰੇ ਨਾਨਕੇ ਮੇਰੇ ਨਾਲ ਜ਼ੁਲਮ ਕੀਤਾ ਹੈ। ਕਿਹਨੇ ਜ਼ੁਲਮ ਕਰ ਲਿਆ ਉਹਨਾਂ ਨੇ, ਕੋਈ ਦੱਸੇਗਾ ਹੀ ਤੇ ਇੱਥੇ ਤਾਂ ਤੇਰਾ ਪਿਓ ਬੜੀਆਂ ਮਸ਼ਹੂਰ ਅੱਬਾ ਇਹ ਬੜਾ ਚਬਲ ਬੰਦਾ ਹੈ। ਦਿਨ ਰਾਤ ਮੈਨੂੰ ਫੋਨ ਕਰਦੇ ਸਨ ਵੀ ਖਿਲਾ ਦੇ ਉਹਨੂੰ, ਖਿਲਾ ਦੇ ਉਹਨੂੰ, ਅੱਛਾ। ਇੱਥੇ ਬੜੇ ਕੰਮ ਨੇ, ਬੜਾ ਰੁਪਈਆ ਆਵੇਗਾ, ਤੁਸੀਂ ਅਮੀਰ ਹੋ ਜਾਓਗੇ, ਅੱਛਾ ਇੰਜ ਕਰਕੇ ਉਹਨਾਂ ਬੁਲਾਇਆ ਹੈ। ਉਧਰ ਕੰਮ ਨਹੀਂ ਦਿੱਤਾ ਇਹਨੂੰ, ਫਿਰ ਠੀਕ ਹੋ ਗਿਆ ਯਾਨੀ ਕਿ ਉਹ 4 ਬੰਦੇ ਰਹਿੰਦੇ ਹਨ ਕਫੀਲ ਦੇ ਕੋਲ, ਹਾਂਜੀ ਉਹ ਕਫੀਲ ਦੇ ਕੋਲ ਰਹਿੰਦੇ ਹਨ, ਉਹਦਾ ਕਿ ਵੀ ਇਹ ਤੁਸੀਂ ਨੌਕਰੀ ਛੱਡ ਜਾਓ, ਤੁਹਾਨੂੰ ਕੱਢ ਦਿਆਂਗਾ ਜਾਂ ਤੁਸੀਂ ਇਹਨੂੰ ਕੱਢ ਦਿਓ। ਮੈਂ ਰਾਤੀ 12 ਵਜੇ ਆਇਆ ਜਨਾਬ ਕੰਮ ਤੋਂ, ਉਹ ਸਾਰੀ ਰਾਤ ਮੈਂ ਜਲੀਲ ਹੁੰਦਰਾ ਕੁੰਡੀ ਖੋਲੀ, ਮੇਰੇ ਸੱਕੇ ਮਾਮਿਆਂ ਨੇ ਕੁੰਡੀ ਨਹੀਂ ਖੋਲੀ, ਓਏ ਹੋਏ ਮੈਂ ਉਹਨਾਂ ਨੇ ਜਦੋਂ ਕੁੰਡੀ ਨਹੀਂ ਉਹ ਖੋਲੀ, ਤੇਰੇ ਨਾਨਕੇ ਜ਼ਾਲਮ ਹੋਣੇ ਨੇ ਯਾਰ, ਸਾਨੂੰ ਤਾਂ ਅਸੀਂ ਟੈਨਸ਼ਨ ਨਹੀਂ, ਕੋਈ ਪੈਸਾ ਪਹਿਲੀ ਵੇਚ ਬੜਾ ਖਬੀਸ ਇਨਸਾਨ ਹੈ, ਉੱਥੋਂ ਦਾ ਕਾਨੂੰਨ ਹੈ। ਤੇਰੇ ਨਾਨਕੇ ਮੇਰੇ ਨਾਨਕੇ ਉੱਥੇ ਸਾਊਦੀ ਰਹਿੰਦੇ ਨੇ, ਉੱਥੋਂ ਦਾ ਉੱਥੇ ਅਹੀਂ ਬਦਨ ਤੇ ਚਿੜੀ ਨਹੀਂ ਅਗਲਾ ਫੁੜਕਣ ਦਿੰਦੇ, ਪੰਦਰਿਆ ਬੁੱਢਾ ਚਗਲ ਕਿੱਥੋਂ ਆ ਗਈ ਹੈ। ਮੇਰਾ ਉਹਨਾਂ ਨੇ ਸਮਾਨ ਚੁੱਕ ਕੇ ਚਲਾ ਕੇ ਮਾਰਿਆ, ਮੇਰੇ ਮੱਥੇ ਤੇ ਬੈਗ ਲੱਗਾ ਹੈ। ਸੁਣ ਲਾ ਇਹ ਉਹਦੇ ਰਾਇ ਕਿਆ ਹੈ, ਤੇ ਸੁਨੇ ਦਾ ਤਾਂ ਤੈਨੂੰ ਪਤਾ ਲੱਗੇਗਾ ਨਾ। ਆਪਾਂ ਉੱਥੇ ਹੋਟਲ ਲੈ ਲਾਂਗਾ, ਮੈਂ ਹੋਟਲ ਲੈ ਲਾਂਗਾ। ਉਹ ਮੁੰਡਾ ਮੇਰਾ ਜ਼ਿੱਦ ਕੀਤੀ ਖਿਲਾ ਬਾਈਪਾਸ ਨਾਲ ਪੈਲੀ ਸੀ 4 ਕਿੱਲੇ, ਉਹ ਤੁਸੀਂ ਕਿੱਲਾ ਵੇਚੀਏ। ਮੈਂ ਤਾਂ ਫੀਸਾਂ ਦੇ ਦੇ ਕੇ ਥੱਕ ਗਿਆ, ਤੈਨੂੰ ਬੜਾ ਯੂਨੀਵਰਸਿਟੀ ਪੜਾਇਆ ਹੈ, ਇੰਜੀਨੀਅਰ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ। ਬਾਬਾ ਰੱਬ ਦਾ ਵਾਸਤੇ ਸਾਡੀ ਜਾਨ ਨਹੀਂ ਛੱਡਦਾ ਤੂੰ, ਵੀ ਮੈਂ ਬਕਵਾਸ ਕੁੱਤਾ ਭੌਂਕਦਾ ਬੈਠਾ ਬਜੇ। ਬਾਉ ਤੂੰ ਦੱਸ ਯਾਰ, ਤੂੰ ਤਾਂ ਮੁੰਡੇ ਨੂੰ ਬੁਲਾ ਕੇ ਬੜੇ ਖਾਬ ਵੇਂਦਾ ਸੈਂ। ਅਤੇ ਮੈਂ ਤਾਂ ਵਿਹਲਾ ਹੋ ਕੇ ਆ ਗਿਆ ਉਧਰੋਂ। ਉਹ ਭਾਈਆ ਉੱਥੇ ਜਿਹੜੇ ਆਪਣੇ ਨਹੀਂ ਬਣਦੇ, ਆਪਣੇ ਪਰਾਏ ਹੋ ਜਾਂਦੇ ਨੇ। ਵੀ ਦੱਸਿਆ ਵੀ ਸੱਕੇ ਮਾਮੇ ਨੇ ਬੈਗ ਚੁੱਕ ਕੇ ਮੈਨੂੰ ਮਾਰਿਆ, ਮੇਰੇ ਇਹ ਪਿਆ ਹੈ। ਰਾਤ ਦੇ 12 ਦਾ ਟਾਈਮ ਸੀ, ਠੀਕ ਹੈ ਮੈਂ ਕਿਹਾ ਯਾਰ ਅੱਲਾ ਦਾ ਨਾਂ ਦੇ ਅੱਜ ਮੈਨੂੰ ਅੰਦਰ ਲੈ ਲਓ। ਉਹਨਾਂ ਕਿਹਾ ਜੇ ਤੈਨੂੰ ਅਸੀਂ ਅੰਦਰ ਲੈ ਲਏ ਤੇ ਅਰਬੀ ਸਾਨੂੰ ਚਾਰਾਂ ਨੂੰ ਲੈ ਜਾਸੀ। ਉਹ ਤੇਰੀ ਖੈਰ ਹੋਵੇ। ਚਲੋ ਰਾਣੇ ਸਤਾਰ ਕੋਲੋਂ ਜਿਹੜੀ ਮਾਲੂਮਾਤ ਦਿੰਦੇ ਨੇ ਚਲੋ, ਉੱਥੇ ਲੈ ਜਾ, ਉਹ ਵੀ ਦਸ਼ਿਦਾ ਦਿੰਦਾ ਹੈ। ਆਪਾਂ ਸਤਾਰ ਕੈਂਚੀ ਕੋ ਚੱਲਨੇ ਆਪਾਂ। ਆਓ ਚਲੋ ਮੈਂ ਤੁਹਾਡੇ ਨਾਲ ਚੱਲਦਾ। ਮੈਂ ਪੁੱਤਰ ਨੂੰ ਵੀ ਤਾਂ ਰਾਜ਼ੀ ਕਰਨਾ ਹੈ ਨਾ। ਆ ਬਾ ਚਲੀਏ। ਚਲੋ ਚਲੋ ਚਲੋ। ਇਹ ਬੰਦੇ ਆਪਣੀ ਗੱਲ ਨਾ ਮੰਨਦੇ। ਨਹੀਂ ਨਹੀਂ ਉਹਦੇ ਕੋਲ ਆ ਜਾਓ, ਚਲੋ। अस्सलाम वालेकुम बाबा को फुरिया। वालेकुम सलाम। भाजी की हाल ना? ठीक ठाक भाजी। बहुत शुक्र। अस्सलाम वालेकुम। वालेकुम सलाम। वालेकुम सलाम। राणा सतार किथे ही? ਰਾਣਾ ਸਤਾਰ ਮੇਰਾ ਖਿਆਲ ਕਹਿੰਦਾ ਕਿ ਇੱਧਰ ਨੂੰ ਪੈਲੀਆਂ ਨੂੰ ਗਿਆ ਸੀ अच्छा ਤੇ ਮੈਂ ਆਵਾਜ਼ ਕਹੋ ਤੇ ਆਵਾਜ਼ ਮਾਰ ਲਵਾਂ। वार मार लो। ਕੰਮ ਮੇਰਾ ਅੱਛਾ ਅੱਛਾ ਸਤਾਰ ਓਏ ਆਈ ਤੇਰੇ ਕੋਈ ਪ੍ਰਾਹੁਣੇ ਆਏ ਨਹੀਂ। ਓਏ ਹਾਂ ਕਫੂਰਿਆ। ਓਏ ਆਇਆ ਤੇਰੇ ਕੋਈ ਪ੍ਰਾਹੁਣੇ ਆਏ ਨਹੀਂ। ਓਏ ਉਹ ਖੈਰ ਦੇ ਪਰੌਣੇ ਆ ਗਏ ਨੇ। ਆਇਆ ਆਇਆ ਮੇਲਾ ਮੇਲਾ। ਆ ਨਦੀਮ। ਹਾਂਜੀ ਹਾਂਜੀ। ਓਏ ਆ ਯਾਰ ਕੀ ਪਰੌਣੇ ਆਏ ਨੇ ਡੇਰੇ ਤੇ ਬਾਬੇ ਕਫੂਰੇ ਦੀ ਆਵਾਜ਼ ਆ ਗਈ ਏ। अस्सलाम वालेकुम। ਭਾਈ ਭਾਈ ਆ ਗਿਆ ਸਤਾਰ ਸਾਹਿਬ। अस्सलाम वालेकुम। भाईजान की हाल है? चाचा ठीक ठाक खरी अल्लाह दा शुक्र है भाईजान तुसी सुनाओ। ਕੀ ਹਾਲ ਹੈ ਭਾਵਟਿਆ ਖੈਰ ਏ। शुक्र ओ लियाकत सुना यार की हाल चाल है? ओ किवें आउणा होया जी खैर नाल आउणा होया? ਆ ਬੰਦੇ ਲੈ ਕੇ ਆਏ ਨੇ ਤੇਰੇ ਕੋਲ। ओ की हो गया पंजाबी किंग? ओ चाचा गल पता की है? तेन पता भी सऊदी दे हालात तैन खराब, कमाई कोई नहीं होती। ओ यार पुत्र एक मैं थोड़ी गल टोकना गुस्सा आ पुत्र नलका ते गए। ਅੱਛਾ अच्छा ਤੇ ਗੱਲ ਕਰੋ ਆ ਬੰਦੇ ਨੇ ਨਾ ਆਪਣੇ ਮੁੰਡੇ ਨੂੰ ਨਾ ਬ੍ਰਾਂਡ ਬਿੱਲੂ ਨੂੰ ਵੀਜ਼ਾ ਦਵਾਉਣਾ ਹੈ। ਅੱਛਾ ਠੀਕ ਹੈ। ਤੇ ਮੇਰੀ ਤਾਂ ਜੋ ਗੱਲ ਸਮਝ ਨਹੀਂ ਆਈ ਵੀ ਮੈਂ 7 ਲੱਖ ਲਾ ਕੇ ਗਿਆ ਸੀ, 2 ਸਾਲ ਜ਼ਲੀਲ ਵੀ ਹੋਇਆ ਤੇ 4 ਲੱਖ ਵਾਪਸ, ਤੁਹਾਨੂੰ ਪਤਾ ਹੀ ਇਸ ਚੀਜ਼ ਦਾ। ਅੱਛਾ ਤੇ ਮੈਂ ਕਿਹਾ ਚਾਚੇ ਦਾ ਵੀਜ਼ਿਆਂ ਦਾ ਕੰਮ ਹੈ, ਮੈਂ ਕਿਹਾ ਵੀ ਮੇਰੀ ਤਾਂ ਗੱਲ ਸਮਝ ਚੋਂ ਬਾਹਰ ਹੀ ਨੇ। ਮੈਂ ਕਿਹਾ ਜਿਹੜਾ 7 8 10 ਲੱਖ ਲਾਉਣੇ ਨੇ, ਮੇਰੇ ਸੱਕੇ ਮਾਮੇ ਨੇ ਧੋਖਾ ਕੀਤਾ ਸੀ ਮੇਰੇ ਨਾਲ। ਅੱਛਾ ਮਾਮੇ ਰਮਜ਼ੀ ਨੇ। ਆਹੋ ਆਹੋ ਉਹ ਰੰਡਣ ਨੇ ਯਾਰ। ਤੂੰ ਗਿਆ ਮੈਨੂੰ ਪਤਾ। ਆਹੋ ਤੇ ਹਾਲਾਤ ਬਹੁਤ ਖਰਾਬ ਹਨ। अच्छा दिहाड़ी लगती नहीं। पाकिस्तानी शोधे बड़े जलील हैं, बल्कि शोधे पूरी दुनिया दे लोग इतनी उत्ते कमाई नहीं है, इतने लोग जमा हो गए। अच्छा ते मैं चाचा ਤੁਹਾਡੇ ਕੋਲ ਆਇਆ ਵੀ ਤੁਸੀਂ ਬਿਹਤਰ ਜਾਣਦੇ ਹੋ, ਹਰ ਹਫਤੇ 10 ਦਿਨ 15 ਦਿਨ ਸਾਊਦੀ ਹੁੰਦੇ ਹੋ। ਹਾਂਜੀ ਅਲਹਮਦੁਲਿਲਾ। ਤੇ ਮੈਂ ਤਾਂ ਲੋਕ ਚੁੱਪ ਕਰਿਆ, ਬੜੀ ਜਲਾਲਤ ਕੱਟੀ ਹੈ। ਅੱਛਾ ਤੇ ਤੁਸੀਂ ਇਹਨਾਂ ਨੂੰ ਦੱਸੋ, ਮੁੰਨੇ ਭਾਈ ਨੂੰ ਦੱਸੋ ਵੀ ਕੀ ਇਹਨੇ ਮੁੰਡਾ ਕਹਿੰਦੇ ਕਿ ਅਸੀਂ ਮੁੰਡਾ ਬਾਹਰ ਖਲਾਣਾ ਦੱਸੋ। ਸਾਡੇ ਨਹੀਂ ਆਖੇ ਲੱਗੇ। ਹਾਂ ਮੁੰਨਾ ਭਾਈ ਕੀ ਗੱਲ ਆ? ਯਾਰ ਮੁੰਡੇ ਨੂੰ ਮੈਂ ਪੜਾਇਆ ਲਿਖਾਇਆ ਹੈ, ਅਰਬੀ ਵੀ। ਹਾਂਜੀ ਅੱਛਾ
ਬੀਏ ਤਲੀਮ ਇਹਦੀ ਅੱਛਾ। ਅਰਬੀ ਜਾਣਦਾ ਕੰਪਿਊਟਰ ਕੋਰਸ ਕੀਤਾ ਹੈ ਇਹਨੇ ਅੱਛਾ ਤੇ ਬਾਈਪਾਸ ਨਾਲ ਕੋ ਪਹਿਲੀ ਸੀ ਸਾਡੀ 4 ਕਿੱਲੇ ਆਹੋ ਇੱਧਰ ਹੈਗੀ ਤੇ ਬਾਬੇ- ਬਨਾਵਾ ਨਹੀਂ ਜਿਹੜੀ ਹਾਂਜੀ ਅੱਛਾ ਉਹ ਕੋ ਵੇਚੀਏ ਥੋੜੀ ਜੀ ਤੇ ਇਹ ਕਹਿੰਦਾ ਮੈਂ ਸਾਊਦੀਆ ਹੀ ਜਾਣਾ ਬਾਬਾ ਅੱਛਾ ਮੈਂ ਸੋਧੀਆ ਕੰਮ ਕਰਨਾ ਇਹ ਕਹਿੰਦਾ ਮੈਂ ਉੱਥੇ ਕਰਨਾ ਕੰਪਿਊਟਰ ਕੋਰਸ ਕਰ ਲਾਂਗਾ ਕੋਈ ਗੱਲਬਾਤ ਆ ਭਾਈ ਇਹਨਾਂ ਦਾ ਪਿਓ ਬੜੇ ਖਾਬ ਵੇਚਦਾ ਸੀ ਭਾਈ ਲਿਆਕਤ ਕਹਿੰਦਾ ਸੀ ਅਸੀਂ ਇੰਜ ਹੋ ਜਾਾਂਗੇ ਤੇ ਇਸ ਤਰ੍ਹਾਂ ਹੋ ਜਾਏ ਤੇ ਇਹਨਾਂ ਨੇ ਕਿਹਾ ਵਿਸਤਾਰ ਵੀਜ਼ਿਆਂ ਦਾ ਕੰਮ ਕਰਦਾ ਹੈ ਤੇ ਅਸੀਂ ਉਹਦੇ ਕੋਲ ਜੰਨੇ ਆ ਤੇ ਤੁਹਾਨੂੰ ਮੱਥੇ ਲਵਾ ਦਿੰਨੇ ਆ ਤੇ ਅਗਲੀ ਸਾਰੀ ਗੱਲ ਤੁਸੀਂ ਕਰ ਲੈਣਾ ਤਾਂ ਕੀ ਹੋਇਆ ਹੈ? ਤੇ ਭਾਵੇਂ ਮੁੰਡੇ ਨੂੰ ਬਾਹਰ ਖਿਲਾਣਾ ਭਾਵੇਂ 7 ਲੱਖ ਦਾ ਭਾਵੇਂ 10 ਲੱਖ ਦਾ ਗੱਲ ਪਤੀ ਕੀ ਹੈ? ਜੀ ਅਸੀਂ ਤੁਹਾਨੂੰ ਦਿਆਂਗੇ ਸਿੱਧਾ ਮਸ਼ਵਰਾ ਤੁਹਾਡੇ ਨਾਲ ਬਿਲਕੁਲ ਕਲੀਅਰ ਕੱਟ ਗੱਲ ਕਰਾਂਗੇ ਅਰਬੀ ਪੜਾਇਆ ਅਰਬੀ ਫੁੱਲ ਬੋਲਦਾ ਮੇਰਾ ਮੁੰਡਾ ਪਰ ਇਹ ਅਰਬੀ ਅੜਦਾ ਨਹੀਂ ਛੱਡ ਉੱਥੇ। ਕੇ ਇਹ ਚਾਈਨੀ ਬੋਲਦਾ ਇਹ ਫਰਾਂਸ ਬੋਲਦਾ ਇਹ ਜਿਹੜੀ ਮਰਜ਼ੀ ਜ਼ਬਾਨ ਬੋਲਦਾ ਅੱਛਾ ਉਹ ਚਾਚਾ ਤੇਰੇ ਅਕਲ ਵਿੱਚ ਕਿਉਂ ਗੱਲ ਨਹੀਂ ਆਉਂਦੀ ਅਗਲੇ ਬੰਦੇ ਦੀ ਤੇ ਸੁਣ ਲਾ ਤੂੰ ਤਾਂ ਆਪਣੀ ਵਿੱਚ ਐਡੀ ਝਗੀ ਝੋਨਾ ਹੈ ਨਾ ਕਸਮ ਹੈ ਤੇਰੇ ਨਾਲ ਤਾਂ ਗੱਲ ਕਰਨ ਨੂੰ ਦੇ ਲਈ ਉਹ ਸ਼ਰੀਫ ਉਹ ਕਰੋੜਾਂ ਰੁਪਏ ਲਾ ਕੇ ਮੁੰਡੇ ਨੂੰ ਮੈਂ ਬੀਏ ਕਰਾਇਆ ਹੈ। ਦੱਸੋ ਯਾਰ ਇਹਨੇ ਕਰਾਇਆ ਕਰੋੜਾ ਆ ਜਾਣਗੇ ਤੇ ਪੁੱਤਰ ਨਹੀਂ ਦੁਬਾਰਾ ਲੱਭਦੇ ਉਹ ਕਿਵੇਂ ਮਸਲਾ ਹੈ? ਕਰੋੜਾ ਆ ਜਾਂਦੇ ਨੇ ਪੰਜਾਬੀ ਕਹਿੰਗੇ ਲੱਖਾਂ ਵੀ ਆ ਜਾਂਦੇ ਬਾਅਦ ਚ ਬੰਦਾ ਕਮਾ ਲੈਂਦਾ ਕਮਾ ਲੈਂਦਾ ਹੈ ਤੇ ਜਦੋਂ ਪੁੱਤਰ ਹੱਥਾਂ ਚੋਂ ਨਿਕਲ ਜਾਣ ਨਹੀਂ ਆਉਂਦੇ ਉਹ ਮੁੜ ਕੇ ਨਹੀਂ ਆਉਂਦੇ ਆਹੀ ਗੱਲ ਬੋਲਣ ਨੂੰ ਦੱਸ ਸਮਝਾਓ ਨਾ ਠੀਕ ਹੈ ਨਾ ਮੁੰਨਾ ਬਾਈ ਹਾਲਾਤ ਨਹੀਂ ਠੀਕ ਹੈ ਫਰਾਡ ਬਹੁਤ ਢੇਰ ਨੇ ਯਾਰ ਹੁਣ ਭਾਈਆ ਇਤਮਾਦ ਵਾਲਾ ਯਾਰ ਬੰਦਾ ਸੀ ਮੈਂ- ਭਾਈਆ ਲਿਆਕਤ ਇਹ ਵੇਖੋ ਮੈਂ ਤੁਹਾਡੀ ਕਰਾਂਗਾ ਮਿੰਨਤ ਅੱਛਾ ਬਚ ਜੋ ਇਹਨਾਂ ਵੀਜ਼ਿਆਂ ਤੋਂ ਇਹਨਾਂ ਫਰਾਡਾਂ ਤੋਂ ਇੱਥੇ ਜਿਹੜਾ ਤੁਸੀਂ ਪੈਸਾ ਬੱਚੇ ਤੇ ਇਹਨਾਂ ਲਾਤਾ ਨਾ ਇਹਦੀ ਪੜ੍ਹਾਈ ਤੇ ਲਿਖਾਈ ਹਾਂਜੀ 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 ਇਹਨੂੰ ਕੋਈ ਸੋਹਣਾ ਦਫ਼ਤਰ ਬਣਾ ਕੇ ਦੇ ਦਿਓ ਕੋਈ ਕਾਰੋਬਾਰ ਕਰਕੇ ਦੇ ਦਿਓ ਆਪਣੇ ਮੁਲਕ ਵਰਗਾ ਅੱਲਾ ਦੇ ਨੇਕ ਬੰਦਿਆ ਕਿੱਥੇ ਤੈਨੂੰ ਮੌਜ ਲੱਭਣੀ ਹੈ ਕੋਈ ਨਾ ਸਾਡੇ ਕੋਈ ਸੋਹਣੇ ਨਾ। ਪਾਕਿਸਤਾਨ ਵਰਗਾ ਕਿਹੜਾ ਦੁਨੀਆ ਦਾ ਮੁਲਕ ਹੈ ਸਾਨੂੰ ਦੱਸ ਯਾਰ ਸੋਹਣਾ ਵੇਖ ਮੁਲਕ ਹੈ ਸਾਡਾ ਹਰਿਆਲੀ ਸਾਡੇ ਮੁਲਕ ਦੀ ਵੇਖ ਵੇਖ ਰੌਣਕਾਂ ਸਾਡੇ ਮੁਲਕ ਦੀਆਂ ਅਲਹਮਦੁਲਿਲਾ ਸਾਡੇ ਸੋਹਣੇ ਪਾਕਿਸਤਾਨ ਵਰਗਾ ਕਿਹੜਾ ਮੁਲਕ ਹੈ ਯਾਰ ਕੋਈ ਮੁਲਕ ਨਹੀਂ ਆ ਮੇਰੇ ਮੁੰਡੇ ਨੂੰ ਥੋੜਾ ਜਿਹਾ ਸਮਝਾ ਦਿਓ ਮੈਂ ਮਜਬੂਰ ਆ ਔਲਾਦ ਜਵਾਨ ਹੈ ਮੇਰੀ ਤੇ ਮੈਂ ਔਲਾਦ ਤੋਂ ਮਜਬੂਰ ਦੀ ਆ ਜਗ੍ਹਾ ਤੇ ਤੂੰ ਓਏ ਪੁੱਤਰ ਆ ਗਏ ਬਚ ਜਾ ਮੈਂ ਇਹ ਕਾਰੋਬਾਰ ਲਾਲੇ ਛੱਡ ਦਿੱਤਾ ਅੱਛਾ ਮੈਂ ਇਹ ਕਾਰੋਬਾਰ ਬਿਲਕੁਲ ਹੀ ਛੱਡਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਆਖਰਤ ਖਰਾਬ ਹੋ ਜਾਵੇ ਮੇਰੀ ਕਬਰ ਖਰਾਬ ਹੋਵੇ ਮੈਂ ਲੋਕਾਂ ਦੀਆਂ ਬਦਦੁਆਵਾਂ ਲਵਾਂ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਲਾਲਾ ਇਹ ਕੰਮ ਛੱਡਤਾ ਤੇ ਕੋਈ ਇਮਾਨਦਾਰ ਬੰਦਾ ਹੈ ਤੂੰ ਕਿਵੇਂ ਅਲਹਮਦੁਲਿਲਾ ਮੈਂ ਇਮਾਨਦਾਰ ਮੈਨੂੰ ਉਹ ਮੁਲਕ ਦੱਸੋ ਕਿਹੜਾ ਸਹੀ ਹੈ ਮੈਂ ਉਸ ਮੁਲਕ ਚਲਾ ਜਾਣਾ ਵਾ ਪੁੱਤਰ ਮੈਂ ਇੰਨੀ ਪੜ੍ਹਾਈ ਕੀਤੀ ਏ ਇੰਨਾ ਕੁਝ ਕੀਤਾ ਹੈ ਡਿਪਲੋਮਾ ਕੀਤਾ ਮੈਂ ਅਸੀਂ ਦੱਸੋ ਤਾਂ ਮੈਂ ਤੈਨੂੰ ਕਿੱਥੇ ਇਹ ਪੁੱਤਰ ਲਾਵਾਂ ਕਹਾਂਗਾ ਕਿ ਸੋਹਣਿਆ ਸਾਡੇ ਸੋਹਣੇ ਪਾਕਿਸਤਾਨ ਦੇ ਵਿੱਚ ਇੱਥੋਂ ਕੋ ਪੈਸਾ ਲਾ ਕੇ ਇੱਥੇ ਪੈਸਾ ਲਾ ਇੱਥੇ ਕਾਰੋਬਾਰ ਕਰ ਅਗਰ ਤੂੰ ਇੰਨਾ ਇਲਮ ਹਾਸਲ ਕਰ ਲਿਆ ਇੱਥੇ ਕੋਈ ਆਪਣਾ ਤੇ ਜਨਾਬ ਸਾਨੂੰ private ਅਜ਼ਾਬ ਚੜਨ ਤੇ ਕੀਤਾ ਹਾਂ, ਹੱਥ ਕੀਤਾ ਹੀ ਕੋਈ ਵੀ ਸਕੂਲ ਬਣਾ ਤੂੰ ਸਾਡੇ ਤੇ ਆਸਾਨ ਕੀਤਾ ਹੀ ਆਪਣੇ ਇਲਮ ਨੂੰ ਅੱਗੇ ਫੈਲਾ ਲੋਕਾਂ ਦੇ ਗਰੀਬ ਬੱਚਿਆਂ ਪਿਓ ਵੀ ਆਂਦਾ ਇਲਮ ਕੀਤਾ ਪੁੱਤਰੀਆਂ ਦੇ ਸਾਨੂੰ ਅਜ਼ਾਬ ਕਾਹਨੂੰ ਚਾੜੀ ਕਰੇ ਹਾਂਜੀ ਬਿਲਕੁਲ ਭਾਈ ਜੀ ਬਿਲਕੁਲ ਆਪਣੇ ਕੋਈ ਗਰੀਬ ਮੁੰਨਾ ਭਾਈ ਇਹਨਾਂ ਨੂੰ ਕੋਈ ਕਾਲਜ ਕੋਈ ਜਨਾਬ ਇੱਥੇ ਸਕੂਲ ਬਣਾ ਕੇ ਦੇ ਦਿਓ ਤਾਂ ਕਿ ਤੁਹਾਡਾ ਬੱਚਾ ਇਹਨਾਂ ਇਲਮ ਮਾਸ਼ਾਅੱਲਾ ਹਾਸਲ ਕਰਕੇ ਅੱਗੇ ਗਰੀਬ ਬੱਚਿਆਂ ਨੂੰ ਤਾਲੀਮ ਦੇਵੇ ਮਾਸ਼ਾਅੱਲਾ ਇਹ ਤਾਂ ਬੜੀ ਗੱਲ ਹੈ ਸਮਝਣ ਦੀ ਗੱਲ ਹੈ ਬਈ ਨਦੀਮ ਭਾਈ ਨਾਲ ਮੋਬਾਈਲ ਗੱਲ ਸੁਣੋ ਮੋਬਾਈਲ ਨਦੀਮ ਭਾਈ ਨਾਲ ਮੋਬਾਈਲਾਂ ਦੀ ਦੁਕਾਨ ਹੈ ਪੜਨ ਰਲ ਜਾਵੇ ਪਰ ਯਾਰ ਐਸਾ ਕੋਈ ਕਾਰੋਬਾਰ ਕਰ ਲਵੇ ਓਏ ਨਾਲ ਮਾਂ ਕੋਈ ਪਿਓ ਜਦੋਂ ਔਲਾਦ ਜਵਾਨ ਹੋ ਜਾਂਦੀ ਏ ਮਾਂ ਪਿਓ ਔਲਾਦ ਦੇ ਤੋਂ ਮਜਬੂਰ ਹੁੰਦਾ ਹੈ ਔਲਾਦ ਤੇ ਹੱਥੋਂ ਨਿਕਲ ਜਾਂਦੀ ਮੈਂ ਓਏ ਮੰਨਣਾ ਬਾਬਾ ਅੱਲਾ, ਮੇਰੀ ਸਮਝ- ਚੁੱਪ ਏ ਜਮਨ ਨਹੀਂ ਅੜੇ ਗੱਲ ਨਹੀਂ ਕਰੀ ਪੁੱਤਰ ਨੂੰ ਸਮਝਾ ਦੇ। ਐਡਾ ਵੀ ਮਜਬੂਰ ਨਾ ਹੋ ਐਡੀ ਵੀ ਔਲਾਦ ਦੀ ਗੱਲ ਨਾ ਮੰਨ ਵੀ ਅੱਖੀ ਤੂੰ ਨਾ ਦੂਰ ਕਰ ਉਸ ਮੁਲਕ ਦੇ ਵਿੱਚ ਜਨਾਬ ਲਈ ਬੜਾ ਕੁਝ ਹੈ ਲੇਕਿਨ ਦੁਨੀਆ ਦੇ ਲੋਕ ਇਤਨੇ ਆ ਗਏ ਨੇ ਯੂਰਪ ਕੰਟਰੀ ਏਸ਼ੀਆ ਕੰਟਰੀ ਦੇ ਵਿੱਚ ਕਿ ਮੁਲਕਾਂ ਦੇ ਵਿੱਚ ਇੱਕ ਵਾਰੀ ਬੁਰਾਨ ਪੈਦਾ ਹੋ ਗਿਆ ਕਾਰੋਬਾਰ ਕਿਦਾ ਹੀ ਨਹੀਂ ਕੋਈ ਪੈਸੇ ਨਹੀਂ ਦੀ ਟੈਨਸ਼ਨ ਕੋਈ ਨਹੀਂ ਰਾਣਾ ਉਹ ਸਾਹਿਬ ਰੱਬ ਦਾ ਆਵਾਜ਼ ਸਮਝਾ ਯਾਰ ਤੇਰੇ ਕੋਲੇ ਇਹਨੂੰ ਪੈਸਾ ਹੈਗਾ ਮੁੰਨਾ ਭਾਈ ਮੰਨ ਲੈਨੇ ਆ ਹਾਂਜੀ ਜੇ ਤੇਰੇ ਪੁੱਤਰ ਨੂੰ ਸਮਝਾ ਦਈਏ ਉਹ ਖੁਸ਼ ਹੋ ਜਾਏ ਸਾਡੇ ਸੋਹਣੇ ਪਾਕਿਸਤਾਨ 'ਚ ਰਹਿਣ ਵਾਸਤੇ ਹਾਂਜੀ। ਤੈਨੂੰ ਕੋਈ ਇਤਰਾਜ਼ ਤੇ ਨਹੀਂ ਮੈਂ ਤਾਂ ਖੁਸ਼ ਹਾਂ ਖੁਸ਼ ਆ ਮੇਰਾ ਮਾਂ ਪਿਓ ਇੱਥੇ ਹਾਂ ਬ੍ਰਾਂਡ ਬਿੱਲੂ ਦੱਸ ਮੇਰੇ ਪਿਓ ਪੁੱਤਰ ਦਾਦੇ ਦੀ ਕਬਰ ਮੇਰਾ- ਇੱਥੇ ਮੇਰੀ ਦੱਸ। ਤੁਹਾਡੀ ਸਮਝ ਮੇਰੀ ਗੱਲ 'ਚ ਆ ਗਈ ਹੈ ਆ ਗਈ ਹੈ ਠੀਕ ਹੈ ਮੈਂ ਹੁਣ ਬਣਾਵਾਂਗਾ ਇੱਥੇ ਹਸਪੀਟਲ ਵੈਰੀ ਗੁੱਡ ਸ਼ਾਬਾਸ਼ ਗਰੀਬਾਂ ਵਾਸਤੇ Very good. ਮਸਕੀਨਾਂ ਵਾਸਤੇ ਫ੍ਰੀ ਇਲਾਜ ਹੋਏ ਕਰੇਗਾ ਮੈਂ ਆਪਣੇ ਮੁਲਕ ਨੂੰ ਬੁਲੰਦੀ ਤੇ ਲੈ ਕੇ ਜਾਵਾਂ पाकिस्तान अल्लाह सबका हमें